ਬੱਚਿਆਂ ਨੂੰ ਛੁੱਟੀਆਂ ਦੀਆਂ ਵਿੱਚ ਗਰਮੀਆਂ ਦੀ ਛੁੱਟੀਆਂ ਦੇ ਵਿੱਚ ਉਹਨਾਂ ਨੂੰ ਰਾਜਸਥਾਨ ਜੈਸਲਮੇਰ ਜਾਂ ਵਾਟਰ ਪਾਰਕਾਂ 'ਚ ਲੈ ਕੇ ਜਾਂਦੇ। ਉਹਨਾਂ ਨੂੰ ਵਾਟਰ ਪਾਰਕਾਂ ਦੀ ਜਗ੍ਹਾ ਇਹ ਜਗ੍ਹਾ 'ਚ ਲਿਆਉਣਾ ਚਾਹੀਦਾ, ਦੱਸਣਾ ਚਾਹੀਦਾ ਸਾਡਾ ਇਤਿਹਾਸ ਹੈ ਇਹ, ਸਾਡੀਆਂ ਜੜ੍ਹਾਂ ਆ ਇਹ। ਉਹਨਾਂ ਨੂੰ ਲੈ ਕੇ ਜਾਣਾ ਚਾਹੀਦਾ ਚਮਕੌਰ ਸਾਹਿਬ, ਉੱਥੇ ਦੱਸਣਾ ਚਾਹੀਦਾ ਚਾਰ ਸਾਹਿਬਜ਼ਾਦੇ ਇੱਥੇ ਨੀਆਂ 'ਚ ਚਿਣੇ ਸੀਗੇ। ਕਿੱਥੇ ਹੈਰੀਟੇਜ ਵਾਲੇ, ਕਿੱਥੇ ਪੰਜਾਬ ਦਾ ਟੂਰਿਸਟ ਵਿਭਾਗ ਜਿਹੜਾ ਹੈਗਾ। ਅੰਗਰੇਜ਼ਾਂ ਨੂੰ ਵੀ ਪਤਾ ਸੀ ਵੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੈ। ਹਰੀ ਸਿੰਘ ਨਲੂਆ ਵਰਗੇ ਆ, ਸ਼ਾਮ ਸਿੰਘ ਟਾਰੀ ਵਰਗੇ ਆ, ਜਰਨੈਲ ਜੱਸਾ ਸਿੰਘ ਆਲੂਆ ਵਰਗੇ ਆ, ਨਵਾਬ ਕਪੂਰ ਸਿੰਘ ਹੋ ਰਹੀਆਂ ਤੇ ਵੀ ਸਾਨੂੰ ਇਹਨਾਂ ਤੋਂ ਉਹਨਾਂ ਨੂੰ ਵੀ ਪਤਾ ਸੀ ਵੀ ਸਾਡੀ ਛਿੱਲ ਲਾਉਣਗੇ। ਜਦੋਂ SYL ਦੀ ਸੰਧੀ ਹੋਈ ਆ, ਦਰਬਾਰਾ ਸਿੰਘ ਨੇ ਆ ਕੇ ਆਪਦੇ ਬੰਦਿਆਂ ਨੂੰ ਨਾਲਦਿਆਂ ਨੂੰ ਕਿਹਾ ਵੀ ਮੈਂ ਰਿਜ਼ਾਈਨ ਕਰਨ ਲੱਗਾ, ਆਹ ਕੰਮ ਕਰਾ ਰਹੀ ਹੈ ਮੈਂ ਨਹੀਂ ਕਰਨਾ। ਉਹ ਜਿਹੜੇ ਨਾਲ ਦੇ ਸੀਗੇ ਉਹਦੇ ਬੰਦੇ ਨਾਲ ਉਹ ਆਂਦੇ ਨਾ ਮਸਾਂ ਚੀਫ ਮਿਨਿਸਟਰੀ ਮਿਲੀ ਹੈ, ਛੱਡਣੀ ਨਹੀਂ। ਮਤਲਬ ਆਪਾਂ ਨੂੰ ਕੌਮ ਨੂੰ ਐਜ਼ ਅ ਕਲੈਕਟਿਵ ਐਵੇਂ ਸੋਚਣਾ ਪਊ। ਜੇ ਉਹ ਨਵਾਬ ਕਪੂਰ ਸਿੰਘ ਇਵੇਂ ਸੀ ਤਾਂ ਉਹਨਾਂ ਦੇ ਨਾਲ ਸਿੰਘ ਵੀ ਇਹ ਸੀ ਵੀ ਜੇ ਠੋਕਰ ਮਾਰਨ ਲੱਗੀ ਵੀ ਸਾਰੇ ਮਾਰ ਦਿਆਂਗੇ। ਸਰਕਾਰਾਂ ਤੋਂ ਨਹੀਂ ਉਮੀਦ ਰੱਖੀ ਜਾ ਸਕਦੀ, ਇਹ ਲੋਕਾਂ ਦੀ ਵਿਰਾਸਤ ਆ ਤੇ ਲੋਕਾਂ ਨੂੰ ਆਪ ਹੀ ਸੰਭਾਲਣੀ ਪਊਗੀ। ਪਹਿਲਾਂ ਇੱਥੇ ਅਸ਼ਟ ਧਾਤੂ ਦੀ ਜਿਹੜੀ ਲੱਠ ਆ ਉਸ ਸਮੇਂ ਦੀ ਉਹ ਲੱਗੀ ਹੁੰਦੀ ਸੀਗੀ, ਸੋ ਉਹ ਕਿਸੇ ਵੱਲੋਂ ਲਾਹ ਕੇ ਲਿਜਾਈ ਗਈ। ਫਿਰ ਕਾਫੀ ਸੱਜਣ ਇਕੱਤਰ ਹੋਏ, ਉਹਨਾਂ ਨੇ ਯਤਨ ਕੀਤਾ ਇਸ ਸੰਬੰਧ ਦੇ ਵਿੱਚ ਬਕਾਇਦਾ ਮਹਾਜ ਖੁੱਲ੍ਹਿਆ। ਪਹਿਲਾਂ ਤਾਂ ਆਪਾਂ ਕਿਸੇ ਦੇ ਉੱਪਰ ਦੋਸ਼ ਲਾਉਂਦੇ ਸੀਗੇ ਨਾ ਕਿ ਜਾਣ ਦਾ ਰਸਤਾ ਨਹੀਂ ਮਿਲ ਰਿਹਾ ਜਾਂ ਹੋਰ ਨਹੀਂ ਹੋ ਰਿਹਾ। ਸੋ ਹੁਣ ਜਦੋਂ ਤੁਹਾਡੇ ਕੋਲ ਕੋਈ ਵੀ ਚੀਜ਼ ਆ ਜਾਂਦੀ ਆ ਉਦੋਂ ਉਹਨੂੰ ਸੰਭਾਲਣਾ ਜ਼ਿਆਦਾ ਵੱਡੀ ਜ਼ਿੰਮੇਵਾਰੀ ਬਣ ਜਾਂਦੀ। ਇਹ ਜਿਹੜੀ ਵਿਰਾਸਤ ਆ ਇਹ ਕਿਸੇ ਵੀ ਹਕੂਮਤ ਨੇ ਜਿੰਨੇ ਲੋਕਾਂ ਨੂੰ ਦਬਾ ਕੇ ਰੱਖਣਾ ਆ ਉਹਦਾ ਇਹਦੇ ਵਿੱਚ ਕੋਈ ਰੁਚੀ ਨਹੀਂ ਹੈਗੀ। ਸਮਾਂ ਉਹ ਚਾਹੁੰਦੇ ਨੇ ਕਿ ਇਹ ਚੀਜ਼ਾਂ ਵਿਸਰ ਜਾਣ। ਸਤਿ ਸ਼੍ਰੀ ਅਕਾਲ, ਪੰਜਾਬੀ ਰੇਡੀਓ USA ਵੇਖ ਰਹੇ ਹੋ ਤੁਸੀਂ। ਇਸ ਸਮੇਂ ਉਸ ਚੌਂਕੀ ਦੇ ਉੱਪਰ ਮੌਜੂਦ ਹੈ ਜਿਹੜੀ ਕਿ ਖਾਲਸਾ ਰਾਜ ਦੀ ਨਿਸ਼ਾਨੀ ਹੈ। ਜਿਸ ਸਮੇਂ ਖਾਲਸਾ ਇਸ ਧਰਤੀ ਤੇ ਰਾਜ ਕਰਦਾ ਰਿਹਾ ਹੈ, ਬੇਸ਼ੱਕ ਰਾਜ ਅੱਜ ਵੀ ਹੈ ਉਹ ਥੋੜਾ ਧੁੰਦਲਾ ਪੈਂਦਾ ਹੋਇਆ ਜ਼ਰੂਰ ਨਜ਼ਰ ਆਉਂਦਾ ਹੈ, ਪਰ ਮਹਾਰਾਜ ਕਿਰਪਾ ਕਰਨਗੇ। ਸਾਡੇ ਨਾਲ ਸੰਗਤਾਂ ਮੌਜੂਦ ਨੇ, ਪਰਮਜੀਤ ਸਿੰਘ ਗਾਜੀ ਜੀ ਮੌਜੂਦ ਨੇ, ਸਾਡੇ ਨਾਲ ਮਿਸਲ ਸਤਲੁਜ ਤੋਂ ਭਾਈ ਸਾਹਿਬ ਮੌਜੂਦ ਨੇ। ਗੱਲਬਾਤ ਉਹਨਾਂ ਦੇ ਨਾਲ ਤੋਰਾਂਗੇ। ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਮੋਰਚਾ ਲੱਗਿਆ, ਮੋਰਚਾ ਜਿੱਤਿਆ ਗਿਆ। ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੂੰ ਇਸ ਜਗ੍ਹਾ ਦੇ ਬਾਰੇ ਗਿਆਨ ਹੋਇਆ, ਸੰਗਤਾਂ ਪਹੁੰਚ ਵੀ ਰਹੀਆਂ ਨੇ। ਹੁਣ ਅੱਗੇ ਦੀ ਵਿਉਂਤਬੰਦੀ ਕੀ ਹੋਣੀ ਚਾਹੀਦੀ ਹੈ ਕਿ ਇਸੇ ਤਰੀਕੇ ਦੇ ਨਾਲ ਜਿਹੜੀਆਂ ਜਗ੍ਹਾ ਵਿਸਰੀਆਂ ਹੋਈਆਂ ਜਾਪ ਰਹੀਆਂ ਨੇ ਉਹਨਾਂ ਨੂੰ ਮੁੜ ਸਰਜੀਤ ਕੀਤਾ ਜਾਵੇ, ਸੰਗਤਾਂ ਉੱਧਰ ਨੂੰ ਜੋੜਨ, ਸੰਗਤਾਂ ਦੇਖਭਾਲ ਕਰਨ। ਦੇਖੋ, ਇੱਕ ਤਾਂ ਇਹ ਹੈਗਾ ਕਿ ਜਿਸ ਵਿਰਾਸਤ ਦੀ ਇਹ ਨਿਸ਼ਾਨੀ ਹੈ ਉਹ ਵਿਰਾਸਤ ਜਿਹੜੀ ਵੀ ਕੋਈ ਜਾਬਰ ਹਕੂਮਤ ਹੈ ਉਹਦੇ ਪੱਖ ਦੇ ਵਿੱਚ ਨਹੀਂ ਜਾਂਦੀ, ਸਮਾਂ ਉਹਦੇ ਉਲਟ ਲੋਕਾਂ ਦੇ ਹੱਕ ਦੇ ਵਿੱਚ ਜਾਂਦੀ ਹੈ। ਹੱਕ ਸੱਚ ਦੀ ਆਵਾਜ਼ ਜਿਹੜੇ ਲੋਕ ਬਣਨਾ ਚਾਹੁੰਦੇ ਨੇ ਉਹ ਇਹਨਾਂ ਤੋਂ ਪ੍ਰੇਰਨਾ ਲੈ ਕੇ ਚੱਲਦੇ ਆ। ਸੋ ਆਪਾਂ ਇਹ ਉਮੀਦ ਕਰੀਏ ਕਿ ਸਰਕਾਰਾਂ ਵੱਲੋਂ ਇਹਨਾਂ ਨੂੰ ਸੰਭਾਲਣ ਦਾ ਕੋਈ ਯਤਨ ਕੀਤਾ ਜਾਊਗਾ। ਉਹ ਜੋ ਹਾਲਤ ਇਹਦੀ ਰਹੀ ਤੇ ਜਿਸ ਤਰੀਕੇ ਦੇ ਨਾਲ ਪਿਛਲੇ ਲੰਬੇ ਸਮੇਂ ਤੋਂ ਗੱਲ ਚੱਲਦੀ ਰਹੀ, ਸੰਘਰਸ਼ ਹੁੰਦੇ ਰਹੇ, ਜਿਹਦੇ ਵਿੱਚ ਅੱਜ ਆਪਾਂ ਨੂੰ ਲੱਗਦਾ ਕਿ ਇੱਕ ਅਗਲਾ ਪੜਾਅ ਜਿਹੜਾ ਆ ਉਹ ਆਇਆ, ਉਹੀ ਇਹ ਗੱਲ ਦਰਸਾ ਦਿੰਦਾ ਕਿ ਸਰਕਾਰਾਂ ਤੋਂ ਨਹੀਂ ਉਮੀਦ ਰੱਖੀ ਜਾ ਸਕਦੀ, ਇਹ ਲੋਕਾਂ ਦੀ ਵਿਰਾਸਤ ਆ ਤੇ ਲੋਕਾਂ ਨੂੰ ਆਪ ਹੀ ਸੰਭਾਲਣੀ ਪਊਗੀ। ਪਿਛਲੇ ਸਮੇਂ ਦੇ ਦੌਰਾਨ ਵੀ ਪਹਿਲਾਂ ਇੱਥੇ ਅਸ਼ਟ ਧਾਤੂ ਦੀ ਜਿਹੜੀ ਲੱਠ ਆ ਉਸ ਸਮੇਂ ਦੀ ਉਹ ਲੱਗੀ ਹੁੰਦੀ ਸੀਗੀ, ਸੋ ਉਹ ਕਿਸੇ ਵੱਲੋਂ ਲਾਹ ਕੇ ਲਿਜਾਈ ਗਈ। ਫਿਰ ਕਾਫੀ ਸੱਜਣ ਇਕੱਤਰ ਹੋਏ, ਉਹਨਾਂ ਨੇ ਯਤਨ ਕੀਤਾ ਇਸ ਸੰਬੰਧ ਦੇ ਵਿੱਚ ਬਕਾਇਦਾ ਮਹਾਜ ਖੁੱਲ੍ਹਿਆ। ਹਾਈ ਕੋਰਟ ਦੇ ਵਿੱਚ ਵੀ ਕੇਸ ਪਏ, ਬਹੁਤ ਕੁਛ ਹੋਇਆ। ਉਸ ਤੋਂ ਬਾਅਦ ਦੇ ਵਿੱਚ ਆ ਜਿਹੜਾ ਨਿਸ਼ਾਨ ਆਪਾਂ ਅੱਜ ਦੇਖ ਰਹੇ ਹਾਂ ਇਹ ਉਦੋਂ 2003 ਦੇ ਵਿੱਚ ਸਥਾਪਿਤ ਕੀਤਾ ਗਿਆ ਸੀਗਾ। ਫਿਰ ਬਹੁਤ ਸਾਰੇ ਇਸ ਤਰ੍ਹਾਂ ਦੇ ਤੱਥ ਸਾਹਮਣੇ ਆਏ, ਜਿਹੜੀ ਹੁਣ ਮਿਣਤੀ ਹੋਈ ਹੈ ਜ਼ਮੀਨ ਦੀ ਨਿਸ਼ਾਨਦੇਹੀ ਹੋਈ ਹੈ। ਸੋ ਉਹਦੀ ਵੀ ਗੱਲ ਪਹਿਲਾਂ ਆ ਗਈ ਸੀ ਪਰ ਅਮਲ ਦੇ ਵਿੱਚ ਕਿਤੇ ਲਾਗੂ ਨਹੀਂ ਸੀ ਹੋਈ। ਸੋ ਹੁਣ ਇਹ ਸਬੱਬ ਬਣਿਆ ਜਿਹਦੇ ਤਹਿਤ ਯਤਨ ਹੋਏ ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ, ਸਾਰਿਆਂ ਦੇ ਵੱਲੋਂ ਸਾਂਝੇ ਤੌਰ ਦੇ ਉੱਤੇ ਪੰਜਾਬ ਦੇ ਲੋਕਾਂ ਨੇ ਇਹਨੂੰ ਹੁੰਗਾਰਾ ਦਿੱਤਾ ਤੇ ਅੱਜ ਇਹ ਨਿਸ਼ਾਨਦੇਹੀ ਹੋਈ ਹੈ। ਪਰ ਆਪਾਂ ਸਮਝੀਏ ਕਿ ਇਹਦੇ ਨਾਲ ਵੀ ਇਹ ਮੁਕੰਮਲ ਮਸਲਾ ਸਰ ਹੋ ਗਿਆ, ਇੱਦਾਂ ਦੀ ਗੱਲ ਨਹੀਂ ਹੈਗੀ। ਸੋ ਆਉਂਦੇ ਸਮੇਂ ਦੇ ਵਿੱਚ ਜੋ ਅੱਜ ਕਾਮਯਾਬੀ ਮਿਲੀ ਹੈ ਇਹਨੂੰ ਸੁਚੱਜੇ ਤਰੀਕੇ ਦੇ ਨਾਲ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਵਾਸਤੇ ਇਸ ਵਿਰਾਸਤ ਨੂੰ ਕਿਸ ਤਰ੍ਹਾਂ ਦੇ ਨਾਲ ਬਚਾ ਕੇ ਰੱਖਣਾ ਤੇ ਕਿਸ ਤਰ੍ਹਾਂ ਅੱਗੇ ਲੈ ਕੇ ਜਾਣਾ ਆ। ਸੋ ਇਹ ਇੱਕ ਨਵਾਂ ਫਰੰਟ ਖੁੱਲ੍ਹਿਆ ਆ ਜਿਹੜਾ ਕਿ ਪਹਿਲੇ ਕਾਰਜਾਂ ਦੇ ਨਾਲੋਂ ਵੀ ਜ਼ਿਆਦਾ ਸੰਜੀਦਾ ਹੈਗਾ। ਪਹਿਲਾਂ ਤਾਂ ਆਪਾਂ ਕਿਸੇ ਦੇ ਉੱਪਰ ਦੋਸ਼ ਲਾਉਂਦੇ ਸੀਗੇ ਨਾ ਕਿ ਜਾਣ ਦਾ ਰਸਤਾ ਨਹੀਂ ਮਿਲ ਰਿਹਾ ਜਾਂ ਹੋਰ ਨਹੀਂ ਹੋ ਰਿਹਾ। ਸੋ ਹੁਣ ਜਦੋਂ ਤੁਹਾਡੇ ਕੋਲ ਕੋਈ ਵੀ ਚੀਜ਼ ਆ ਜਾਂਦੀ ਆ ਉਦੋਂ ਉਹਨੂੰ ਸੰਭਾਲਣਾ ਜ਼ਿਆਦਾ ਵੱਡੀ ਜ਼ਿੰਮੇਵਾਰੀ ਬਣ ਜਾਂਦੀ। ਨਹੀਂ ਤਾਂ ਲੋਕ ਇਹ ਨਾ ਕਹਿਣ ਨਾ ਵੀ ਇਹਦੇ ਨਾਲੋਂ ਤਾਂ ਉਹਨਾਂ ਦੇ ਕੋਲ ਹੀ ਰਹਿਣ ਦਿੰਦੇ, ਉਹ ਦਰਸ਼ਨ ਕਰਨ ਤਾਂ ਦਿੰਦੇ ਸੀ, ਜੋ ਵੀ ਸੀ ਜਿੰਨੀ ਕੁ ਵੀ ਸੀ ਠੀਕ ਸੀ। ਤੁਸੀਂ ਤਾਂ ਆਪਸੇ ਹੀ ਸਿੰਘ ਫਸਾਈ ਨਹੀਂ, ਜਿਸ ਤਰ੍ਹਾਂ ਦੇ ਨਾਲ ਹੁਣ ਮਤਲਬ ਇੱਕ ਸਾਂਝੇ ਤਰੀਕੇ ਦੇ ਨਾਲ ਇਹ ਉਦਮ ਹੋਇਆ ਆ, ਆਪਾਂ ਨੂੰ ਚੰਗੀ ਉਮੀਦ ਰੱਖਣੀ ਚਾਹੀਦੀ। ਖਾਸ ਕਰਕੇ ਆਪਾਂ ਦੇਖੀਏ ਕਿ
ਕਿਸਾਨੀ ਸੰਘਰਸ਼ ਤੋਂ ਬਾਅਦ ਪੰਜਾਬ 'ਚ ਕਿੰਨੇ ਸਾਂਝੇ ਮੋਰਚੇ ਇਸ ਤਰ੍ਹਾਂ ਦੇ ਜਿਹੜੇ ਆ ਉਹ ਲੱਗੇ ਆ, ਚਾਹੇ ਉਹ ਮੱਤੇਵਾੜਾ ਵਾਲਾ ਸੀਗਾ, ਚਾਹੇ ਜ਼ੀਰੇ ਵਾਲਾ ਸੀਗਾ, ਚਾਹੇ ਉਹ ਮੁੱਦਕੀ ਮੋਰਚਾ ਸੀਗਾ ਨਹਿਰਾਂ ਦੇ ਉੱਪਰ, ਚਾਹੇ ਵਿਰਾਸਤੀ ਚੌਂਕੀ ਵਾਲਾ ਸੀਗਾ, ਜਿੱਥੇ ਲੋਕਲ ਬੰਦਿਆਂ ਨੇ ਉੱਦਮ ਕੀਤਾ ਤੇ ਬਾਕੀ ਸਾਰੇ ਪੰਜਾਬ ਹੀ ਨਹੀਂ, ਜਿੱਥੇ ਵੀ ਕਿਤੇ ਦੁਨੀਆ 'ਚ ਸਾਡਾ ਭਾਈਚਾਰਾ ਬੈਠਾ ਉਹਨਾਂ ਸਾਰਿਆਂ ਨੇ ਹੀ ਇਹਦੇ ਵਿੱਚ ਆਪਣਾ ਫਰਜ਼ ਸਮਝ ਕੇ ਯੋਗਦਾਨ ਪਾਇਆ। ਸੋ ਇਹ ਜਿਹੜੀ ਇੱਕ ਨਵੀਂ ਚੱਲੀ ਹੈ ਪਿਛਲੇ ਸਮੇਂ ਦੇ ਦੌਰਾਨ, ਇਹਨੂੰ ਲੈ ਕੇ ਹੋਰ ਅੱਗੇ ਜਾਣ ਦੀ ਜ਼ਰੂਰਤ ਹੈਗੀ ਤੇ ਜਿਹੜੀ ਜ਼ਿੰਮੇਵਾਰੀ ਇਸ ਕਾਮਯਾਬੀ ਦੇ ਨਾਲ ਮਿਲੀ ਹੈ ਉਸ ਜ਼ਿੰਮੇਵਾਰੀ ਦਾ ਅਹਿਸਾਸ ਕਰਕੇ ਇੱਕ ਸੁਚੱਜੇ ਤਰੀਕੇ ਨਾਲ ਕਰਕੇ ਇਹਨੂੰ ਚੰਗੀ ਮਿਸਾਲ ਬਣਾਇਆ ਜਾ ਸਕਦਾ ਤੇ ਉਮੀਦ ਕਰਨੀ ਚਾਹੀਦੀ, ਆਪਾਂ ਨੂੰ ਉਮੀਦ ਰੱਖਣੀ ਚਾਹੀਦੀ ਹੈ ਕਿ ਇਹ ਚੰਗੀ ਮਿਸਾਲ ਬਣੂਗੀ। ਜੀ, ਜਿਹੜੀ ਫਾਊਂਡੇਸ਼ਨ ਦੀ ਗੱਲ ਕਰਦੇ ਆ ਵੀ ਫਾਊਂਡੇਸ਼ਨ ਦੇ ਅਧੀਨ ਇਹ ਸੀਗੀ, ਉੱਤੇ ਲਿਖਿਆ ਵੀ ਹੋਇਆ ਤਾਂ ਹੇਠਾਂ ਬਕਾਇਦਾ ਤਰੀਕਾਂ ਪਈਆਂ ਹੋਈਆਂ ਨੇ, ਕਹਿੰਦੇ ਨੇ ਕਰੋੜਾਂ ਰੁਪਈਆ ਆਇਆ ਪਰ ਕਰੋੜਾਂ ਕਿੱਥੇ ਖੁਰਦ-ਬੁਰਦ ਹੋ ਗਿਆ ਉਹ ਨਜ਼ਰ ਨਹੀਂ ਆਇਆ। ਇੱਧਰ ਪਾੜ ਦੇਖ ਸਕਦੇ ਆ ਆਪਾਂ, ਇਹ ਪਾੜ ਉਸ ਚੀਜ਼ ਦੀ ਨਿਸ਼ਾਨੀ ਹੈ ਵੀ ਉਹ ਕਰੋੜਾਂ ਰੁਪਈਏ ਕਿਤੇ ਤਾਂ ਗਏ ਹੋਣਗੇ ਨਾ, ਜੇ ਇੱਥੇ ਨਹੀਂ ਪਹੁੰਚੇ ਕਿਤੇ ਤਾਂ ਗਏ ਹੋਣਗੇ। ਅਸੀਂ ਜਿਨ੍ਹਾਂ ਹੈਰੀਟੇਜਾਂ ਤੋਂ ਜਿੱਦਾਂ ਸਰਕਾਰਾਂ ਤੋਂ ਆਸ ਕਰਦੇ ਆ ਵੀ ਉਹ ਪੰਜਾਬ ਦੇ ਵੱਖ-ਵੱਖ ਤਰੀਕੇ ਦੇ ਪਹਿਲੂ ਜਿਹੜੇ ਨੇ ਉਹਨਾਂ ਨੂੰ ਸਾਂਭ ਕੇ ਰੱਖੂਗੀ, ਅੱਗੇ ਬੱਚਿਆਂ ਨੂੰ ਦੱਸੂਗੀ। ਹੁਣ ਤਾਂ ਇਦਾਂ ਦੀ ਨੌਬਤ ਆਉਂਦੀ ਜਾਂਦੀ ਆ ਵੀ ਇਹ ਤਾਂ ਸਿਰਫ ਇੱਥੇ ਖੋਰਾ ਹੈ, ਕਿਤਾਬਾਂ 'ਚ ਖੋਰਾ ਲੱਗੀ ਜਾਂਦਾ। ਸਾਡੀਆਂ ਕਿਤਾਬਾਂ ਦੇ ਵਿੱਚ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ, ਨਾਇਕ ਕੋਈ ਹੋਰ ਦਿਖਾਏ ਜਾ ਰਹੇ ਨੇ। ਇਹ ਜਿਹੜੀਆਂ ਪਿੱਛੇ ਦੀਆਂ ਊਣਤਾਈਆਂ ਨੇ ਇਹ ਸਾਰੀਆਂ ਹੀ ਅੱਜ ਦੇ ਸੰਦਰਭ ਦੇ ਵਿੱਚ ਕਿੰਨੀਆਂ ਕੁ ਕਹਿ ਲਈਏ ਵੀ ਮਹੱਤਵਪੂਰਨ ਨੇ, ਵੀ ਜਿਹੜੀਆਂ ਆਹ ਹਾਲਤ ਸਾਨੂੰ ਦੇਖਣੀ ਪੈ ਰਹੀ ਆ ਆਪਣੇ ਸੰਬੰਧ। ਦੇਖੋ, ਜਿਹੜੀ ਤੁਸੀਂ ਗੱਲ ਕੀਤੀ ਹੈ ਕੋਈ ਫਾਊਂਡੇਸ਼ਨ ਜਾਂ ਹੋਰ ਦੇ ਸੰਬੰਧ, ਮੈਂ ਕੋਈ ਵੀ ਟਿੱਪਣੀ ਕਰਾਂ ਉਹ ਠੀਕ ਨਹੀਂ ਲੱਗਦੀ ਮੈਨੂੰ, ਤੱਥਾਂ ਦੇ ਆਧਾਰ ਦੇ ਉੱਪਰ ਇਹਦੇ ਉੱਪਰ ਜਾਣਕਾਰੀ ਨਹੀਂ ਹੈ। ਪਰ ਜੇਕਰ ਇਸ ਤਰ੍ਹਾਂ ਦੀ ਕੋਈ ਵੀ ਗੱਲ ਹੈ ਤਾਂ ਹੁਣ ਜਿਹੜੇ ਵੀ ਸੱਜਣਾਂ ਦੇ ਕੋਲ ਇਹਦੀ ਜ਼ਿੰਮੇਵਾਰੀ ਆਉਂਦੀ ਆ ਜਾਂ ਪੰਜਾਬ ਦੇ ਜਿਹੜੇ ਵੀ ਜੀਆਂ ਕੋਲ ਸਾਂਝੇ ਤੌਰ ਦੇ ਉੱਤੇ ਆਉਂਦੀ ਹੈ, ਉਹਨਾਂ ਨੂੰ ਸਮਾਂ ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਤੇ ਅੱਗੇ ਵਾਸਤੇ ਕੋਈ ਵਧੀਆ ਸੁਚੱਜਾ ਬਣਨ ਨੂੰ ਜਿਹੜਾ ਉਹ ਬਣਨਾ ਚਾਹੀਦਾ। ਦੂਜੀ ਜਿਹੜੀ ਗੱਲ ਤੁਸੀਂ ਕੀਤੀ ਕਿ ਕਿਤਾਬਾਂ ਜਾਂ ਹੋਰ ਸਾਰੇ ਤਰੀਕੇ ਦੇ ਨਾਲ ਵਿਰਾਸਤ ਨੂੰ ਖੋਰਾ ਲੱਗ ਰਿਹਾ, ਆਪਾਂ ਪਹਿਲਾਂ ਹੀ ਗੱਲ ਕੀਤੀ ਕਿ ਇਹ ਜਿਹੜੀ ਵਿਰਾਸਤ ਆ ਇਹ ਕਿਸੇ ਵੀ ਹਕੂਮਤ ਨੇ ਜਿੰਨੇ ਲੋਕਾਂ ਨੂੰ ਦਬਾ ਕੇ ਰੱਖਣਾ ਆ ਉਹਦਾ ਇਹਦੇ ਵਿੱਚ ਕੋਈ ਰੁਚੀ ਨਹੀਂ ਹੈਗੀ। ਸਮਾਂ ਉਹ ਚਾਹੁੰਦੇ ਨੇ ਕਿ ਇਹ ਚੀਜ਼ਾਂ ਵਿਸਰ ਜਾਣ। ਅਸੀਂ ਗੁਰਦਾਸਪੁਰ ਵੱਲ ਨੂੰ ਜਾਈਏ ਤੇ ਕਲਾਨੌਰ ਦੇ ਜਾਈਏ, ਉੱਥੇ ਬੋਰਡ ਲੱਗੇ ਹੋਏ ਆ ਕਿ ਜਿਹੜਾ ਅਕਬਰ ਦਾ ਤਾਜਪੋਸ਼ੀ ਹੋਈ ਸੀਗੀ ਉਹ ਸਥਾਨ ਇੱਧਰ ਆ, ਉੱਥੇ ਬਕਾਇਦਾ ਬਣਾਇਆ ਹੋਇਆ ਉਹਨਾਂ ਨੇ। ਪਰ ਅੱਜ ਹੁਣ ਜਿਹੜੇ ਆਪਣੇ ਮਿਸਲ ਸਤਲੁਜ ਦੇ ਵੱਲੋਂ ਬੋਰਡ ਲਾਏ ਹੋਏ ਆ, ਮੈਂ ਤਕਰੀਬਨ 3 ਸਾਲ ਕਹਿ ਲਓ ਕਿ ਰੋਪੜ ਰਿਹਾ ਆ, ਉਸ ਤੋਂ ਇਲਾਵਾ 10 ਸਾਲ ਇੱਧਰੋਂ ਦੀ ਲੰਘਾ ਰਿਹਾ ਚੰਡੀਗੜ੍ਹ ਜਾਣ ਦੇ ਵਾਸਤੇ ਆਪਣੇ ਪਿੰਡੋਂ, ਤਾਂ ਅੱਜ ਤੱਕ ਕੋਈ ਵੀ ਕਿਸੇ ਦਾ ਉਪਰਾਲਾ ਜਾਂ ਇਸ ਤਰ੍ਹਾਂ ਦਾ ਉੱਦਮ ਨਹੀਂ ਸੀਗਾ ਕਿ ਕਿਸੇ ਨੂੰ ਦੱਸਣ ਦੇ ਵਾਸਤੇ ਵੀ ਯਾਦ ਨਿਸ਼ਾਨੀ ਜਿਹੜੀ ਆ ਉਹ ਇੱਧਰ ਆ ਉਹ ਹੋਵੇ। ਸੋ ਜਿਹੜੇ ਲੋਕ ਸੰਘਰਸ਼ ਨਾਲ ਜੁੜਨਗੇ, ਜਿਹੜੇ ਲੋਕ ਹੱਕਾਂ ਦੇ ਵਾਸਤੇ ਜੁੜਨਗੇ, ਜਿਹੜੇ ਜ਼ਾਲਮ ਸਰਕਾਰਾਂ ਦੇ ਵਿਰੁੱਧ ਖੜਨ ਵਾਲੇ ਹੋਣਗੇ, ਉਹੀ ਇਹਦੀ ਬਾਤ ਪਾਉਣਗੇ, ਉਸੇ ਉਹਨਾਂ ਦੇ ਵਾਸਤੇ ਹੀ ਇਹ ਪ੍ਰੇਰਨਾ ਸਰੋਤ ਹੈਗਾ। ਸੋ ਇਸੇ ਤਰ੍ਹਾਂ ਹੀ ਕਿਤਾਬਾਂ ਦੇ ਵਿੱਚ ਜਾਂ ਹੋਰ ਜਿਹੜਾ ਸਰਕਾਰੀ ਤੰਤਰ ਹੈ ਉਹ ਤਾਂ ਹੁਣ ਜਿਸ ਤਰੀਕੇ ਦੇ ਨਾਲ ਸਾਰਾ ਬਦਲ ਰਿਹਾ ਉਹਦੇ ਤੋਂ ਉਮੀਦ ਨਹੀਂ ਕੀਤੀ ਜਾ ਸਕਦੀ। ਪਰ ਇੰਨੀ ਗੱਲ ਜ਼ਰੂਰ ਆ ਕਿ ਇਹਨੂੰ ਵਿਸਾਰ ਕੇ ਇਹਨਾਂ ਯਾਦ ਨਿਸ਼ਾਨੀਆਂ ਨੂੰ, ਆਪਣੇ ਇਤਿਹਾਸ ਨੂੰ, ਆਪਣੀ ਵਿਰਾਸਤ ਨੂੰ ਅੱਗੇ ਨਹੀਂ ਵਧਿਆ ਜਾ ਸਕਦਾ। ਸੋ ਜੇ ਤੁਸੀਂ ਵਧਣ ਦੀ ਕੋਸ਼ਿਸ਼ ਕਰੋਗੇ ਤਾਂ ਤੁਸੀਂ ਉਹ ਨਹੀਂ ਹੋਵੋਗੇ ਜੋ ਤੁਹਾਡੇ ਪੁਰਖਿਆਂ ਨੇ ਤੁਹਾਨੂੰ ਬਣਾਇਆ ਸੀਗਾ। ਸੋ ਇਸ ਵਾਸਤੇ ਇਹ ਮਹੱਤਵਪੂਰਨ ਹੈ ਤੇ ਚੰਗੇ ਦੀ ਉਮੀਦ ਰੱਖਣੀ ਚਾਹੀਦੀ ਆ। ਖਾਸ ਕਰਕੇ ਹੁਣ 2020 ਤੋਂ ਬਾਅਦ ਪੰਜਾਬ ਜਿਸ ਮੋੜ ਦੇ ਵਿੱਚ ਹੈਗਾ, ਇਹਨਾਂ ਛੋਟੇ ਜਿਹੜੇ ਯਤਨ ਨੇ ਇਹ ਬੇਸ਼ੱਕ ਦੇਖਣ ਨੂੰ ਕਿਸੇ ਨੂੰ ਛੋਟੇ ਲੱਗ ਰਹੇ ਹੋਣ ਪਰ ਇਹ ਬਹੁਤ ਅਹਿਮ ਤੇ ਵੱਡੇ ਨੇ। ਸੋ ਇਹਨਾਂ ਨੂੰ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਲੋਕਾਂ ਦੇ ਵੱਲੋਂ ਹੁੰਗਾਰਾ ਮਿਲ ਰਿਹਾ ਹੈ, ਇਸ ਕਰਕੇ ਜਿੰਨੇ ਵੀ ਸੱਜਣ ਇਹਨਾਂ ਮੋਰਚਿਆਂ ਦੀ ਅਗਵਾਈ ਕਰਦੇ ਆ ਉਹਨਾਂ ਦੇ ਸਿਰ ਜਿਹੜੀ ਜ਼ਿੰਮੇਵਾਰੀ ਆ ਉਹ ਵੱਡੀ ਪੈ ਜਾਂਦੀ ਹੈ ਕਿ ਇੱਕ ਕਾਮਯਾਬੀ ਮਿਲਣ ਤੋਂ ਬਾਅਦ ਜਦੋਂ ਤੁਹਾਡੇ ਕੋਲ ਉਹਦਾ ਜ਼ਿੰਮੇਵਾਰੀ ਆਈ ਤੇ ਆਪਾਂ ਉਹਨੂੰ ਚੰਗੇ ਬਿਹਤਰ ਮਿਸਾਲ ਜਿਹੜੀ ਹੈ, ਜਿਸ ਤਰ੍ਹਾਂ ਅੱਜ ਦਾ ਇਕੱਠ ਹੈ ਜਿਹੜਾ, ਮੈਂ ਇਹ ਸਮਝਦਾ ਕਿ ਇੱਕ ਬਹੁਤ ਵਧੀਆ ਉਤਸ਼ਾਹ ਵਾਲਾ ਹੈਗਾ, ਇਸੇ ਭਾਵਨਾ ਨੂੰ ਅੱਗੇ ਲੈ ਕੇ ਚੱਲਣਾ ਚਾਹੀਦਾ। ਮਤਲਬ ਕਿ ਆਪਣੀ ਲੀਕ ਨੂੰ ਵੱਡਾ ਕਰਨਾ ਚਾਹੀਦਾ। ਮੈਂ ਭਾਈ ਸਾਹਿਬ ਵੱਲ ਤੋਂ ਪਹਿਲਾਂ ਇੱਧਰ ਸੰਗਤ ਤੋਂ ਜਾਣ ਲੈਂਦੇ ਆ, ਸੰਗਤ ਨੂੰ ਪੁੱਛਦੇ ਭਾਈ ਸਾਹਿਬ ਇਸ ਜਗ੍ਹਾ ਦਾ, ਇਸ ਵਿਰਾਸਤੀ ਚੌਂਕੀ ਦਾ ਗਿਆਨ ਸੰਗਤ ਨੂੰ ਜਾਂ ਤੁਹਾਡੇ ਰੂਪ 'ਚ ਜਾਣ ਲਈਏ ਵੀ ਸੰਗਤ ਨੂੰ ਪਹਿਲਾਂ ਸੀਗਾ ਜਾਂ ਫਿਰ ਜਦੋਂ ਗੱਲ ਹੁਣ ਤੁਰੀ ਹੈ, ਜਦੋਂ ਇਹ ਮੋਰਚੇ ਲੱਗੇ ਨੇ ਉਦੋਂ ਪਤਾ ਲੱਗਿਆ? ਨਹੀਂ, ਦੇਖੋ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਦੇਖੋ, ਪਤਾ ਤਾਂ ਸੰਗਤਾਂ ਨੂੰ ਕੁਝ ਟਾਈਮ ਪਹਿਲਾਂ ਮੀਡੀਆ ਤੋਂ ਪਤਾ ਲੱਗਣਾ ਸ਼ੁਰੂ ਹੋ ਗਿਆ ਸੀ। ਮੈਨੂੰ ਵੀ ਅੱਜ ਤੋਂ 4-5 ਸਾਲ ਪਹਿਲਾਂ ਪਤਾ ਲੱਗ ਗਿਆ ਇਸ ਜਗ੍ਹਾ ਦਾ ਉੱਤੇ। ਮੈਂ ਤੁਹਾਡੇ ਮੀਡੀਆ ਥਰੂ ਹੀ ਦੇਖਿਆ ਸਾਰਾ ਕੁਛ ਹੈ। ਠੀਕ ਹੈ ਭਾਈ ਸਾਹਿਬ, ਤੁਹਾਨੂੰ ਇਸ ਜਗ੍ਹਾ ਦਾ ਨਹੀਂ ਸੀ, ਕਿਵੇਂ, ਕਦੋਂ ਤੇ ਕਿਵੇਂ ਗਿਆਨ? ਤੁਹਾਨੂੰ ਕਦੋਂ ਗਿਆਨ ਹੋਇਆ? ਸਾਨੂੰ ਜੀ ਅਜੇਪਾਲ ਬਰਾੜ ਸਾਹਿਬ ਨੇ ਤੇ ਆ ਸਾਡੇ ਦਵਿੰਦਰ ਸਿੰਘ ਜੀ ਅਤੇ ਇਹਨਾਂ ਦੀ ਟੀਮ ਨਾਲ ਅਸੀਂ ਜੁੜੇ ਆ। ਇਹਨਾਂ ਨੇ ਬੜਾ ਮੋਰਚਾ ਉੱਥੇ ਲਾਇਆ ਸੀਗਾ, ਸਤਲੁਜ ਜਿਹੜਾ
ਪਾਣੀ ਦੇ ਖਿਲਾਫ ਇਹਨਾਂ ਨੇ ਲਾਇਆ ਸੀ, ਪਾਰੇ ਸੀਗੇ ਤੇ ਜਥੇਦਾਰ ਸਾਹਿਬ ਵੀ ਉੱਥੇ ਜਾਂਦੇ ਰਹੇ, ਮੈਂ ਵੀ ਉੱਥੇ ਜਾਂਦਾ ਰਿਹਾ ਤੇ ਸਾਨੂੰ ਇਹਨਾਂ ਤੋਂ ਪਤਾ ਲੱਗਾ। ਸਾਨੂੰ ਪਹਿਲਾਂ ਕੋਈ ਐਡਾ ਬਾਹਲਾ ਪਤਾ ਨਹੀਂ ਸੀਗਾ। ਸਾਨੂੰ ਬੜੀ ਖੁਸ਼ੀ ਹੋਈ। ਮੈਂ ਫਿਰੋਜ਼ਪੁਰ ਤੋਂ ਆਇਆ ਤੇ ਮੇਰੇ ਸਾਥੀ ਆ ਮੁਖਤਿਆਰ ਸਿੰਘ ਆ, ਅਸੀਂ ਫੌਜੀਆਂ ਦੋਵੇਂ ਬਾਰਡਰ ਫਰੰਟ ਤੇ, ਅਸੀਂ ਲੜਾਈ ਲੜਨ ਵਾਲੇ ਅਸੀਂ ਆ ਤੇ ਲੜਾਈਆਂ ਜਿਹੜੀਆਂ ਸੂਝ ਔਰ ਬੂਝ ਨਾਲ ਲੜਾਈਆਂ ਜਾਂਦੀਆਂ, ਹੋਸ਼ ਔਰ ਜੋਸ਼ ਚਾਹੀਦਾ। ਫਿਰ ਤਾਂ ਤੁਹਾਨੂੰ ਦੋਵਾਂ ਨੂੰ ਚੌਂਕੀ ਦਾ ਮਹੱਤਵ ਪਤਾ ਹੋਊਗਾ ਵੀ ਅਸਲ 'ਚ ਚੌਂਕੀ ਦਾ ਮਹੱਤਵ ਕੀ ਹੁੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਜਿਹੜੇ ਇੱਥੇ ਦੇਖਣ ਆਇਆ। ਇਹ ਜਿਹੜੀ ਚੌਕੀ ਹੈ ਇਹਦੇ ਬਾਰੇ ਮੈਨੂੰ ਬਹੁਤ ਪਹਿਲਾਂ ਪਤਾ ਸੀ, ਲੇਕਿਨ ਇੰਨੀ ਸੰਗਤਾਂ ਨੂੰ ਜਾਂ ਸਾਡੇ ਸਮਾਜ ਨੂੰ ਇੰਨਾ ਪਤਾ ਨਹੀਂ ਸੀ। ਜਿਹੜੀ ਮਹਾਰਾਜਾ ਰਣਜੀਤ ਸਿੰਘ ਨੇ ਇਹਨਾਂ ਨਾਲ ਅੰਗਰੇਜ਼ਾਂ ਨਾਲ ਸਮਝੌਤਾ ਕੀਤਾ ਸੀ, ਉਹ ਆਪਣੇ ਪੁਲ ਤੋਂ ਪਾਰ ਹੈ ਜਿਹੜਾ, ਉਹ ਜਗ੍ਹਾ ਵੀ ਹੈ, ਦਰਖਤ ਹੈਗਾ ਉੱਥੇ, ਥੜਾ ਬਣਾਇਆ। ਹੁਣ ਮੈਨੇਜਮੈਂਟ ਨੂੰ ਜਦ ਪਤਾ ਲੱਗਾ ਤਾਂ ਬਣਾਇਆ। ਜਦ ਅਸੀਂ ਸੜਕ ਤੋਂ ਜਾਂਦੇ ਸੀ ਤੇ ਛੋਟਾ ਜਿਹਾ ਜਿਹੜਾ ਨਾ ਇੱਥੇ ਨਿਸ਼ਾਨ ਸਾਹਿਬ ਦਿਸਦਾ ਸੀ, ਪਰ ਸੰਗਤਾਂ ਨੂੰ ਜਾਂ ਸਾਡੇ ਸਮਾਜ ਨੂੰ, ਸਾਡੇ ਸੀਨੀਅਰ ਜਿਹੜੇ ਪਾਰਟੀਆਂ ਦੇ ਲੀਡਰ ਹੈ, ਮੇਰੇ ਹਿਸਾਬ ਨਾਲ ਉਹਨਾਂ ਨੇ ਕੋਈ ਇਹ ਬੀੜਾ ਚੁੱਕਿਆ ਨਹੀਂ ਪਹਿਲਾਂ। ਜੇ ਪਹਿਲਾਂ ਚੁੱਕਿਆ ਹੁੰਦਾ ਤਾਂ ਜਦ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਇੱਥੇ ਅੰਗਰੇਜ਼ਾਂ ਨਾਲ, ਇਹ ਤਾਂ ਸਾਰਿਆਂ ਨੂੰ ਹਿਸਟਰੀ ਦਾ ਪਤਾ ਆ। ਅਸੀਂ ਤਾਂ ਖੈਰ ਚਲੋ ਸਾਡੀ ਉਮਰ ਜਿੰਨੀ ਵੀ ਮਰਜ਼ੀ ਹੈ, ਪਰ ਸਾਡੇ ਤੋਂ ਪਹਿਲਾਂ ਜਿਹੜੇ ਪੁਰਾਣੇ ਉਹਨਾਂ ਨੂੰ ਤਾਂ ਪਤਾ ਸੀ ਮਹਾਰਾਜਾ ਰਣਜੀਤ ਸਿੰਘ ਦਾ ਇੱਥੇ ਪੌਣੇ 200 ਸਾਲ ਤਾਂ ਹੁਣ ਆਖ ਰਹੇ ਨੇ ਵੀ ਆਪਾਂ ਲੇਟ ਆ, ਹੁਣ ਜਾ ਕੇ ਦੁਬਾਰਾ ਹੁਣ ਆਣ ਕੇ ਚਲੋ ਦੇਰ ਆਏ ਦਰੁਸਤ ਆਏ। ਜਿਸ ਹਿਸਾਬ ਨਾਲ ਜਿੰਨਾ ਸਿੰਘ ਸਾਹਿਬ ਨੇ ਦੱਸਿਆ ਵੀ ਹੁਣ ਚੱਲ ਰਿਹਾ ਪ੍ਰੋਗਰਾਮ, ਉਸ ਹਿਸਾਬ ਨਾਲ ਅਗਰ ਜਾਗਰਤੀ ਪੈਦਾ ਹੋਊਗੀ ਤੇ ਸਵਾਲ ਹੀ ਪੈਦਾ ਨਹੀਂ ਹੁੰਦਾ ਵੀ ਜਿਹੜੀ ਚੀਜ਼ ਨੂੰ ਅਸੀਂ ਲੈਣਾ ਚਾਹੁੰਦੇ ਹਾਂ। ਇਹਦੇ ਵਿੱਚ ਜਦ ਇਹਨਾਂ ਨੇ ਚੁੱਕਿਆ, ਬਰਾੜ ਸਾਹਿਬ ਨੇ, ਅਜੇਪਾਲ ਬਰਾੜ ਸਾਹਿਬ ਔਰ ਇਹਨਾਂ ਦੀ ਟੀਮ ਨੇ ਇਹ ਬੀੜਾ ਚੁੱਕਿਆ, ਇਹਨਾਂ ਨੇ ਬਹੁਤ ਸੂਝ-ਬੂਝ ਨਾਲ, ਮੈਨੇਜਮੈਂਟ ਦੀ ਵੀ ਉਹਨਾਂ ਨੇ ਥੋੜੀ ਤਾਰੀਫ ਕੀਤੀ ਸੀ ਵੀ ਉਹਨਾਂ ਨੇ ਵੀ ਕਿੰਤੂ ਪਰੰਤੂ ਨਹੀਂ ਕੀਤਾ। ਉਹਨਾਂ ਨੇ ਦੇ ਹੈਲਪਡ ਵੈਰੀ ਮੱਚ, ਕਾਫੀ ਮਦਦ ਕੀਤੀ ਉਹਨਾਂ ਨੇ। ਤੇ ਫਿਰ ਇਹ 8 ਏਕੜ ਜ਼ਮੀਨ ਹੈ। ਉਸ ਟਾਈਮ ਦੀ ਜੇ ਕੀਮਤ ਲਈ ਜਾ, ਹੁਣ ਦੀ ਤਾਂ ਜਿਹੜੀ ਹੈ ਤੇ ਇਹਦੀ ਕੀਮਤ ਕਿੰਨੀ ਸੀ, ਉਦੋਂ ਸਮਝੌਤਾ ਕਿਸ ਤਰ੍ਹਾਂ ਹੋਇਆ ਹੋਊਗਾ। ਅੰਗਰੇਜ਼ਾਂ ਨੂੰ ਵੀ ਪਤਾ ਸੀ ਵੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੈ। ਹਰੀ ਸਿੰਘ ਨਲੂਆ ਵਰਗੇ ਆ, ਸ਼ਾਮ ਸਿੰਘ ਟਾਰੀ ਵਰਗੇ ਆ, ਜਰਨੈਲ ਜੱਸਾ ਸਿੰਘ ਆਲੂਆ ਵਰਗੇ ਆ, ਨਵਾਬ ਕਪੂਰ ਸਿੰਘ ਹੋਰੀਆਂ, ਤੇ ਵੀ ਸਾਨੂੰ ਇਹਨਾਂ ਤੋਂ, ਉਹਨਾਂ ਨੂੰ ਵੀ ਪਤਾ ਸੀ ਵੀ ਸਾਡੀ ਛਿੱਲ ਲਾਉਣਗੇ। ਥੋੜਾ ਝੇਪਦੇ ਸੀ। ਹਾਂ, ਝੇਪਦੇ ਕੀ, ਉਹਨਾਂ ਨੂੰ ਪਤਾ ਵੀ ਸਾਡੀ ਇਹਨਾਂ ਨੇ ਛਿੱਲ ਦੇਣਾ। ਇਸ ਕਰਕੇ ਉਹਨਾਂ ਨੇ ਡਰਦਿਆਂ ਨੇ ਕਹਿੰਦਾ ਵੀ ਚਲੋ ਰਾਜ ਤੇ ਕਰੋ, ਲੇਕਿਨ ਕਿਸੇ ਤਰੀਕੇ ਨਾਲ ਕਰੋ। ਡਿਵਾਈਡ ਐਂਡ ਰੂਲ ਵਾਲਾ ਹਿਸਾਬ ਹੋ ਗਿਆ। ਫਿਰ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਵੀ ਠੀਕ ਹੈ, ਸਾਡਾ ਇੱਥੇ ਲਾਓ ਝੰਡਾ, ਤੁਸੀਂ ਇੱਥੇ ਲਾਗੇ ਛਾਗੇ ਨਾ ਆਇਓ, ਦੇਖ ਲਓ ਫਿਰ ਨਹੀਂ ਤਾਂ। ਤੇ ਉਦੋਂ ਦਾ ਵਾ ਹੁਣ ਜਿਹੜਾ ਅੱਜ ਅਸੀਂ ਦੇਖ ਰਹੇ ਹਾਂ ਮਾਹੌਲ, ਇਹ ਤਾਂ ਬਹੁਤ ਪਹਿਲਾਂ ਹੋਣਾ ਚਾਹੀਦਾ ਸੀ। ਚਲੋ ਦੇਰ ਆਏ ਦਰੁਸਤ ਆਏ, ਪਰ ਸੰਤੁਸ਼ਟ ਹੋ? ਉਹ ਅਸੀਂ ਤਾਂ ਬਾਗੋ ਬਾਗ ਆ। ਅਸੀਂ ਕਹਿੰਦੇ ਵੀ ਅੱਛੇ ਤਰ੍ਹਾਂ ਜੇ ਖਾਲਸਾ ਕਰਦਾ ਰਿਹਾ ਨਾ, ਤੇ ਕੋਈ ਦਿਨ ਦੂਰ ਨਹੀਂ ਹੈ ਕਿ ਜਦ ਖਾਲਸੇ ਦਾ ਰਾਜ ਆਊਗਾ, ਪਰ ਸਾਰੀਆਂ ਜਥੇਬੰਦੀਆਂ ਨੂੰ, ਸਿੱਖ ਕੌਮ ਨੂੰ ਇੱਕ ਹੋਣਾ ਪਊਗਾ। ਜੀ ਬਹੁਤ ਬਹੁਤ ਧੰਨਵਾਦ ਬਾਈ ਸਾਹਿਬ। ਤੁਹਾਡੇ ਵੱਲ ਆਉਂਦੇ ਆ। ਮਿਸਲ ਸਤਲੁਜ ਦੀ ਜਦੋਂ ਗੱਲ ਕਰਦੇ ਆ, ਪਾਣੀਆਂ ਦੀ ਗੱਲ ਇਕੱਲੀ ਨਹੀਂ ਹੁੰਦੀ, ਉਹ ਪੰਜਾਬ ਦੀ, ਮਹਾ ਪੰਜਾਬ ਦੀ ਵੀ ਗੱਲ ਹੁੰਦੀ ਹੈ, ਜਿਹਦੇ ਵਿੱਚ ਸੱਚੀ 5 ਪਾਣੀ ਸੀ। ਤੇ ਗੱਲ ਹੁੰਦੀ ਹੈ ਉਸ ਸ਼ਖਸੀਅਤ ਦੀ ਜਿਨ੍ਹਾਂ ਨੇ ਇਸ ਧਰਤੀ ਦੇ ਉੱਪਰ ਇਹੋ ਜਿਹੀਆਂ ਮਿਸਾਲਾਂ ਪੈਦਾ ਕੀਤੀਆਂ ਕਿ ਵੱਡੀਆਂ ਵੱਡੀਆਂ ਜਦੋਂ ਮੈਗਜ਼ੀਨਾਂ ਵੀ ਛਪਦੀਆਂ ਨੇ, ਉਹਨਾਂ ਦੇ ਵਿੱਚ ਉਹਨਾਂ ਦਾ ਜ਼ਿਕਰ ਆਉਂਦਾ, ਕਿਹੋ ਜਿਹੇ ਜਰਨੈਲ ਸੀ, ਕਿਹੋ ਜਿਹੀਆਂ ਫੌਜਾਂ ਸੀ, ਕਿਹੋ ਜਿਹਾ ਉੱਥੇ ਨਿਆਂ ਪ੍ਰਣਾਲੀ ਸੀ, ਕਿਹੋ ਜਿਹਾ ਢਾਂਚਾ ਸੀ ਸਾਰਾ। ਇੱਕ ਇਹੋ ਜਿਹਾ ਰਾਜ ਹੋਇਆ ਜਿਹਨੇ ਸਾਰਿਆਂ ਨੂੰ ਦੱਸਿਆ ਵੀ ਰਾਜ ਹੋਵੇ ਤਾਂ ਇਦਾਂ ਦਾ ਹੋਵੇ। ਅੱਜ ਆਪਾਂ ਪੂਰੇ ਇੰਡੀਆ 'ਚ ਕੀ ਪੂਰੀ ਦੁਨੀਆ 'ਚ ਕਿਤੇ ਵੀ ਚੱਲ ਜਾਈਏ, ਮਿਸਾਲਾਂ ਦਿੰਦੇ ਨੇ ਕਿ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਹੋਣਾ ਚਾਹੀਦਾ। ਉਸ ਰਾਜ ਤੋਂ ਲੈ ਕੇ ਇਸ ਜਗ੍ਹਾ ਤੱਕ ਆਉਣ ਦਾ ਜਿਹੜਾ ਸਫ਼ਰ ਹੈ, ਉਹ ਕਹਿਣਾ ਤਾਂ ਨਹੀਂ ਚਾਹੀਦਾ, ਪਰ ਕਿਤੇ ਨਾ ਕਿਤੇ ਦੁੱਖ ਤਾਂ ਹੁੰਦਾ ਹੈ ਇਹ ਸਾਰਾ ਕੁਝ ਦੇਖ ਕੇ। ਤੁਸੀਂ ਇਸ ਨੂੰ ਕਿਵੇਂ ਕਲੈਬ ਜਿਹਾ ਕਰੋਗੇ ਵੀ ਕਿਵੇਂ ਇਹਨੂੰ ਦੇਖਦੇ ਹੋ, ਸਾਰੀ ਘਟਨਾਵਾਂ ਨੂੰ, ਸਾਰੇ ਵੇਰਵੇ ਸਹਿਤ ਦੱਸਿਓ। ਦੇਖੋ, ਜਦੋਂ ਮਹਾਰਾਜਾ ਦਾ ਸਰਕਾਰੇ ਖਾਲਸਾ ਦਾ ਰਾਜ ਆਇਆ ਤਾਂ ਉਦੋਂ ਪਹਿਲਾਂ ਦੀ ਜਿਹੜੀਆਂ ਇਤਿਹਾਸਕ ਘਟਨਾਵਾਂ, 18ਵੀਂ ਸਦੀ ਦੇ ਸਿੱਖ ਜਿਹੜੇ ਲੜੇ ਆ ਤੇ ਉਹਨਾਂ ਨੂੰ ਨਵਾਬੀ ਮਿਲੀ ਆ, ਤਾਂ ਉਦੋਂ ਮੈਂ ਸੋਚਦਾ ਵੀ ਨਵਾਬ ਕਪੂਰ ਸਿੰਘ ਨੇ ਕਿਹਾ ਵੀ ਮੈਂ ਨਵਾਬੀ ਤਾਂ ਲਊਂਗਾ, ਮੈਂ ਘੋੜਿਆਂ ਦੀ ਸੇਵਾ ਨਾਲ ਕਰੂੰਗਾ। ਮਤਲਬ ਉਹਨਾਂ ਨੇ ਆਪਦੇ ਅੰਦਰ ਉਹ ਹਲੀਮੀ ਰੱਖੀ ਤੇ ਨਵਾਬੀ ਉਹਨਾਂ ਵਾਸਤੇ ਇਹ ਨਹੀਂ ਬਣੀ ਵੀ ਇਦੋਂ ਬਗੈਰ ਮੇਰਾ ਸਰਨਾ ਨਹੀਂ। ਜਿਵੇਂ ਉਦੋਂ ਬਾਅਦ ਜਿਹੜਾ ਹੁਣ ਆਪਾਂ ਦੇਖਦੇ ਆ, ਚਾਹੇ ਤੁਸੀਂ ਸੂਬੇਦਾਰੀ ਕਹਿ ਲਓ, ਚੀਫ ਮਿਨਿਸਟਰਸ ਬਣਦੇ ਆ ਸਾਡੇ ਪੰਜਾਬ ਦੇ, ਸਿੱਖ ਬਣਦੇ ਆ, ਇੱਕ ਪੰਜਾਬ ਦਾ ਕਹਿ ਲਓ ਲਾਣੇਦਾਰ ਹੋ ਗਿਆ। ਹਾਂ, ਉਹ ਜਿਹੜੇ ਬਣਦੇ ਆ ਉਹਨਾਂ ਨੂੰ ਕੁਰਸੀ ਪਿਆਰੀ ਹੋ ਜਾਂਦੀ ਆ।
ਜਦ ਕਿ ਉਹਨਾਂ 'ਚ ਉਹ ਜਿਹੜੀ ਮੈਂ ਕਹਿੰਦਾ ਵੀ ਇੰਡਿਫਰੈਂਸ ਉਹਨਾਂ ਨੂੰ ਉਵੇਂ ਸੀ ਜਿਵੇਂ ਨਵਾਬ ਕਪੂਰ ਸਿੰਘ ਨੂੰ, ਉਹਨਾਂ ਨੂੰ ਕੋਈ ਫਰਕ ਨਹੀਂ ਸੀ ਮੈਨੂੰ ਨਵਾਬੀ ਮਿਲੀ ਆ ਵੀ ਮੈਨੂੰ ਘੋੜਿਆਂ ਦੀ ਸੇਵਾ ਉਦੋਂ ਬਿਹਤਰ ਆ। ਅੱਜ ਵੀ ਜੇ ਅਸੀਂ ਦੁਬਾਰਾ ਉੱਥੇ ਪਹੁੰਚਣਾ ਹੈ ਤਾਂ ਸਾਨੂੰ ਸਮੁੱਚੇ ਤੌਰ ਤੇ ਕੌਮ ਨੂੰ ਉਸ ਤਰੀਕੇ ਦਾ ਬਣਨਾ ਪਊ। ਇੱਥੇ ਕਈ ਵਾਰ ਗੱਲ ਆ ਜਾਂਦੀ ਇਕੱਲੇ ਲੀਡਰਸ਼ਿਪ ਤੇ ਵੀ ਨਹੀਂ। ਮੈਂ ਤੁਹਾਨੂੰ ਇਹ ਘਟਨਾ ਦੱਸਦਾ, ਜਦੋਂ SYL ਦੀ ਸੰਧੀ ਹੋਈ ਆ, ਡਾਕਟਰ ਗਿੱਲ ਆ ਮੋਗੇ ਤੋਂ, ਉਹਨਾਂ ਨੇ ਦੱਸਿਆ ਵੀ ਦਰਬਾਰਾ ਸਿੰਘ ਨੂੰ ਜਦੋਂ ਇੰਦਰਾ ਗਾਂਧੀ ਨੇ ਕਿਹਾ ਵੀ ਤੂੰ ਸਾਈਨ ਕਰ ਦੇ, ਕੇਸ ਵਾਪਸ ਲੈ ਲਾ, ਦਰਬਾਰਾ ਸਿੰਘ ਨੇ ਆ ਕੇ ਆਪਦੇ ਬੰਦਿਆਂ ਨੂੰ ਨਾਲਦਿਆਂ ਨੂੰ ਕਿਹਾ ਵੀ ਮੈਂ ਰਿਜ਼ਾਈਨ ਕਰਨ ਲੱਗਾ ਵੀ ਆਹ ਕੰਮ ਕਰਾ ਰਹੀ ਹੈ, ਮੈਂ ਨਹੀਂ ਕਰਨਾ। ਉਹ ਜਿਹੜੇ ਨਾਲ ਦੇ ਸੀਗੇ ਉਹਦੇ ਬੰਦੇ ਨਾਲ, ਉਹ ਆਂਦੇ ਨਾ ਮਸਾਂ ਚੀਫ ਮਿਨਿਸਟਰੀ ਮਿਲੀ ਹੈ, ਛੱਡਣੀ ਨਹੀਂ। ਮਤਲਬ ਆਪਾਂ ਨੂੰ ਕੌਮ ਨੂੰ ਐਜ਼ ਕਲੈਕਟਿਵ ਐਵੇਂ ਸੋਚਣਾ ਪਊ। ਜੇ ਉਹ ਨਵਾਬ ਕਪੂਰ ਸਿੰਘ ਇਵੇਂ ਸੀ ਤਾਂ ਉਹਨਾਂ ਦੇ ਨਾਲ ਸਿੰਘ ਵੀ ਇਹ ਸੀ ਵੀ ਜੇ ਠੋਕਰ ਮਾਰਨ ਲੱਗੀ ਵੀ ਸਾਰੇ ਮਾਰ ਦਿਆਂਗੇ, ਮਾਨਸਿਕਤਾ ਬਰਾਬਰ ਸੀ। ਹਾਂ, ਆਪਾਂ ਜੇ ਅੱਜ ਆਪਾਂ ਉਸ ਸਟੇਜ ਤੇ ਪਹੁੰਚਣਾ ਹੈ, ਬੜੀ ਤਰਾਸਦੀ ਰਹੀ ਹੈ ਵੀ ਉਹ ਨਵਾਬੀ ਤੋਂ ਐਡਾ ਵੱਡਾ ਰਾਜ ਬਣਾ ਕੇ ਅਸੀਂ ਉਹਨੂੰ ਘਟਦੇ ਹੀ ਤੁਰੇ ਆਉਨੇ ਆ। ਤੇ ਹੁਣ ਵੀ ਦੁਬਾਰਾ ਜੇ ਆਪਾਂ ਉਸ ਤਰੀਕੇ ਦੀ 18ਵੀਂ ਸਦੀ ਵਾਲੀ ਮਾਨਸਿਕਤਾ ਬਣਾਵਾਂਗੇ ਵੀ ਅਸੀਂ ਤਖਤਾਦਾਰਿਆਂ ਨੂੰ ਠੋਕਰ ਮਾਰਨ ਜੋਗੇ ਹੋਵਾਂਗੇ, ਜਾਂ ਅੱਜ ਦੀ ਭਾਸ਼ਾ ਕਹਾਂ ਵੀ ਲੀਡਰ ਦੀ ਜੇਬ 'ਚ ਰੈਜ਼ਿਗਨੇਸ਼ਨ ਲੈਟਰ ਹੋਵੇ ਵੀ ਮੈਂ ਤਾਂ ਦੇ ਦੂੰ ਰਿਜ਼ਾਈਨ, ਤੇ ਪਰ ਮਗਰ ਵੀ ਹੋਵੇ। ਹੁਣ ਆਪਾਂ ਵੇਖਿਆ ਨਾ ਪਿੱਛੇ ਜੇ ਫੂਲਕਾ ਸਾਹਿਬ ਨੇ ਰਿਜ਼ਾਈਨ ਕਰਤਾ ਵੀ ਤੁਸੀਂ ਜੇ ਬੇਅਦਬੀ ਤੋਂ ਇਨਸਾਫ ਨਹੀਂ ਕਰੂ ਮੈਂ ਰਿਜ਼ਾਈਨ ਕਰ ਦੂੰ। ਤੁਸੀਂ ਉਹ ਹਲਕੇ ਜਾ ਕੇ ਵੇਖੋ ਜਿਹੜੇ ਬੰਦੇ ਲੈ ਜੀ ਆ ਮੈਂ ਰਿਜ਼ਾਈਨ ਕਰਤਾ। ਮਤਲਬ ਸਮੁੱਚਤਾ ਤੌਰ ਤੇ ਜੇ ਆਪਾਂ ਬਦਲਾਂਗੇ ਤਾਂ ਜ਼ਰੂਰ ਆਪਣਾ ਜਿਹੜਾ ਗੁਰੂ ਸਮਰੱਥ ਆ, ਉਹ ਪਹਿਲਾਂ ਹੀ ਗੁਰੂ ਤਾਂ ਇਹੀ ਕਹਿੰਦਾ ਨਾ, ਜਬੇ ਕਰੇ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ। ਜਦੋਂ ਗੁਰੂ ਦੇ ਆਸ਼ੇ ਤੇ ਚੱਲਾਂਗੇ ਤਾਂ ਰਾਜ ਵੀ ਮਿਲ ਜੂਗਾ। ਪਰ ਇੱਥੇ ਤਾਂ ਜਿੱਦਾਂ ਤੁਸੀਂ ਨਵਾਬ ਕਪੂਰ ਜੀ ਦੀ ਉਦਾਹਰਨ ਦਿੱਤੀ ਹੈ, ਉਦਾਹਰਨ ਬਹੁਤ ਵੱਡੀ ਹੈ, ਉਹਨਾਂ ਦੇ ਨਾਲ ਤਾਂ ਚਲੋ ਆਪਾਂ ਤੁਲਨਾ ਵੀ ਨਹੀਂ ਕਰ ਸਕਦੇ, ਕਰਨੀ ਵੀ ਨਹੀਂ ਚਾਹੀਦੀ। ਪਰ ਜੇਕਰ ਅੱਜ ਦੇ ਪੱਧਰ ਤੇ ਆ ਕੇ ਦੇਖੀਏ, ਜਿਵੇਂ ਤੁਸੀਂ ਕਿਹਾ ਵੀ ਰੈਜ਼ਿਗਨੇਸ਼ਨ ਲੈਟਰ ਜੇਬ 'ਚ ਹੋਣੇ ਚਾਹੀਦੇ, ਅਸਤੀਫੇ ਜੇਬਾਂ 'ਚ ਹੋਣੇ ਚਾਹੀਦੇ, ਪਰ ਅੱਜ ਕੱਲ੍ਹ ਤਾਂ ਜਿਹੜੀ ਗੱਲ ਤਰਕ ਵਾਲੀ ਹੁੰਦੀ ਹੈ, ਕਈ ਵਾਰ ਉਹ ਚੀਫ ਮਿਨਿਸਟਰ ਨਾਲੋਂ ਵੱਧ ਪੜ੍ਹਿਆ ਲਿਖਿਆ ਬੰਦਾ ਵੀ ਹੁੰਦਾ ਹੈ, ਉਹ ਨਾਲ ਦੀ ਪੋਸਟ ਤੇ ਕਿਤੇ ਹੁੰਦਾ, ਉਹ ਜਾਣ ਕੇ ਇਸ ਗੱਲੋਂ ਨਹੀਂ ਉਸ ਗੱਲ ਤੇ ਸੱਚ ਬੋਲਦਾ ਕਿ ਯਾਰ ਮੈਨੂੰ ਕਿਤੇ ਟਾਂਗੇ ਨਾ ਦੇਣ, ਮੈਨੂੰ ਕਿਤੇ ਜਿਹੜੀ ਪੋਸਟ ਤੇ ਮੈਂ ਬੈਠਾ ਲਾ ਕੇ ਪਰੇ ਨਾ ਮਾਰਨ। ਇਹਨਾਂ ਗੱਲਾਂ ਦੀ ਝੇਪ ਰੱਖਦੇ ਹੋਏ ਉਹ ਬਸ ਭੇਡਾਂ ਬਣੇ ਹੋਏ ਨੇ, ਸਿੱਧੀ ਸ਼ਬਦਾਂ 'ਚ ਜੇ ਕਿਹਾ ਜਾਵੇ। ਉਹ ਕਿਤੇ ਨਾ ਕਿਤੇ ਉਹ ਵੀ ਪੰਜਾਬ ਲਈ ਖਤਰਾ ਹੀ ਹੈ। ਇਕੱਲਾ ਚੀਫ ਮਿਨਿਸਟਰ ਹੀ ਥੋੜੀ ਜ਼ਿੰਮੇਵਾਰ ਹੈ, ਉਹ ਵੀ ਸਾਰੇ ਜਿਹੜੇ ਬੋਲਦੇ ਨਹੀਂ ਉਹ ਵੀ ਵੱਡੇ ਤੌਰ ਤੇ ਜ਼ਿੰਮੇਵਾਰ ਨੇ। ਇਹ ਆਪਣੀ ਸੰਸਥਾ 'ਚ ਵੀ ਲੈ ਲਓ, ਆਪਣੇ ਧਰਮ 'ਚ ਵੀ ਲੈ ਲਓ। ਇਹ ਗੱਲ ਮੈਂ ਤਾਂ ਉਹੀ ਗੱਲ ਕਰ ਰਿਹਾ, ਨਹੀਂ ਸਾਨੂੰ ਸਮੁੱਚੇ ਤੌਰ ਤੇ ਐਜ਼ ਏ ਕੌਮ ਨੂੰ ਉੱਪਰ ਆਉਣਾ ਪਊ। ਸਾਨੂੰ ਜਿਹੜੇ ਗੁਰੂ ਸਾਹਿਬ ਦਾ ਸੁਨੇਹਾ ਉਹ ਤੱਕ ਪਹੁੰਚਣਾ ਪਊਗਾ। ਫਿਰ ਦੁਨੀਆ ਦੀ ਕੋਈ ਵੀ ਤਾਕਤ ਨਹੀਂ, ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਹੈ ਨਾ ਵੀ ਰਾਜ ਜਿਹੜਾ ਇਹ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆਂ ਬਰਕਤਾਂ ਦੀ ਗੱਲ ਕਰਦੇ ਆ, ਉੱਥੋਂ ਦੇ ਇਨਸਾਫ ਦੀ ਗੱਲ ਕਰਦੇ ਆ, ਕਿਉਂਕਿ ਸਾਡੇ ਕੋਲੇ ਗੁਰੂ ਗ੍ਰੰਥ ਸਾਹਿਬ ਦੁਨੀਆ ਦਾ ਸਭ ਤੋਂ ਲੀਡਿੰਗ ਜਿਹੜਾ ਸੰਵਿਧਾਨ ਜੇ ਆਪਾਂ ਕਹੀਏ ਪਿਆ। ਜੇ ਉਹ ਜਦੋਂ ਸਾਡੇ ਕੋਲੇ ਏਡੀ ਬਖਸ਼ਿਸ਼ ਗੁਰੂ ਸਾਹਿਬ ਕਰਕੇ ਗਏ ਆ ਤੇ ਕੋਈ ਗੱਲ ਹੀ ਨਹੀਂ ਵੀ ਆਪਾਂ ਕਿਸੇ ਪਾਸਿਓਂ ਰਹਿ ਜਾਈਏ। ਬਸ ਆਪਾਂ ਨੂੰ ਆਪ ਸਮੁੱਚਾ ਤੌਰ ਤੇ ਸਾਰੇ ਪੰਜਾਬ ਵਾਲਿਆਂ ਨੂੰ ਹੀ ਸਮਝਣਾ ਪੈਣਾ ਇਹ ਗੱਲ ਨੂੰ। ਜੀ ਬਹੁਤ ਬਹੁਤ ਧੰਨਵਾਦ ਬਾਈ ਰਵਿੰਦਰ ਸਾਡੇ ਨਾਲ ਨੇ। ਬਾਈ ਕੀ ਕਹਿਣਾ ਚਾਹੋਗੇ? ਤੁਸੀਂ ਵੀ ਇੱਕ ਮੋਰਚਾ ਲਾ ਕੇ ਬੈਠੇ ਹੋ ਜ਼ੀਰੇ ਦਾ, ਲੰਬੇ ਸਮੇਂ ਤੋਂ ਸਰਕਾਰ ਕਦੀ ਕੁਛ ਕਹਿੰਦੀ ਕਦੀ ਕੁਛ ਕਹਿੰਦੀ ਹੈ, ਬਸ ਗੱਲ ਤਾਂ ਉੱਥੇ ਹੀ ਖੜੀ ਹੈ। ਪਰ ਚਲੋ ਅੱਜ ਇੱਥੇ ਆਏ ਆ, ਗੱਲ ਇੱਥੇ ਦੀ ਕਰਦੇ ਆ। ਉਹ ਮੋਰਚਾ ਵੀ ਲੱਗਿਆ ਹੋਇਆ, ਕਿਹੋ ਜਿਹੀ ਸੰਤੁਸ਼ਟੀ ਮਿਲਦੀ ਆ? ਪਹਿਲਾਂ ਤਾਂ ਜੀ ਬਾਈ ਜੀ ਤੁਹਾਡੇ ਮਾਧਿਅਮ ਰਾਹੀਂ ਪੂਰੇ ਹੀ ਪੰਜਾਬ ਵਾਸੀਆਂ ਨੂੰ ਤੇ ਖਾਲਸਾ ਰਾਜ ਦੇ ਵਾਰਸਾਂ ਨੂੰ ਵਧਾਈ ਆ ਜੀ, ਵਧਾਈ ਦੇ ਪਾਤਰ ਨੇ। ਜਿਹੜਾ ਕਿ ਅੱਜ ਇੱਕ ਨਿਸ਼ਾਨੀ ਜਿਹੜੀ ਕਿ ਇਹਦੇ ਸਰਕਾਰ ਦੇਖ ਨਹੀਂ ਰਹੀ ਸੀਗੀ, ਤੇ ਅੱਜ 8 ਕਿੱਲੇ ਜਿਹੜੇ ਇਹਨਾਂ ਨੇ ਮਿਲੇ ਆ, ਸਾਰਾ ਕੁਝ ਨਿਸ਼ਾਨੀ ਹੁਣ ਫੇਰ ਉਵੇਂ ਆ। ਮੈਂ ਬਈ ਇਹ ਸਮਝਦਾ ਵੀ ਜਿਹੜੀਆਂ ਇਹ ਚੀਜ਼ਾਂ ਸਾਨੂੰ ਕਿਉਂ ਨਹੀਂ ਪਤਾ ਲੱਗਦੀਆਂ। ਜੇ ਸਾਡੇ ਖਾਲਸੇ ਦੀਆਂ ਕੋਈ ਨਿਸ਼ਾਨੀਆਂ, ਸਾਡੇ ਕੋਈ ਇਤਿਹਾਸ ਆ, ਸਾਡਾ ਹਿਸਟਰੀ ਸਾਡੇ ਪਤਾ ਨਹੀਂ ਲੱਗਦੀ। ਆਪਣੇ ਦੇਖੋ ਜੀ, ਸਾਰਿਆਂ ਨੂੰ ਪਹਿਲਾਂ ਮੈਂ ਸਮਝਦਾ ਸਰਕਾਰਾਂ, ਇੱਥੇ ਸਰਕਾਰਾਂ ਨਿੰਦਣਯੋਗ ਕਦਮ ਆ। ਸਕੂਲਾਂ ਦੇ ਵਿੱਚ ਆਪਣੇ ਪੰਜਾਬੀ ਹਿਸਟਰੀ, ਸਿੱਖ ਹਿਸਟਰੀ ਪੜ੍ਹਾਈ ਨਹੀਂ ਜਾਂਦੀ। ਉਹੀ ਮੈਂ ਗੱਲ ਕੀਤੀ ਸੀ ਨਾ ਵੀ ਉਹ ਹੁੰਦੀ ਜਾ ਰਹੀ ਆ, ਕਿਤਾਬਾਂ ਦੇ ਵਿੱਚੋਂ ਚੈਪਟਰ ਉੜਦੇ ਜਾ ਰਹੇ। ਬਈ ਦੇਖੋ, ਬੱਚਿਆਂ ਨੂੰ ਛੁੱਟੀਆਂ ਦੀਆਂ ਵਿੱਚ, ਗਰਮੀਆਂ ਦੀ ਛੁੱਟੀਆਂ ਦੇ ਵਿੱਚ ਉਹਨਾਂ ਨੂੰ ਰਾਜਸਥਾਨ, ਜੈਸਲਮੇਰ ਜਾਂ ਵਾਟਰ ਪਾਰਕਾਂ 'ਚ ਲੈ ਕੇ ਜਾਂਦੇ ਆ। ਉਹਨਾਂ ਨੂੰ ਵਾਟਰ ਪਾਰਕਾਂ ਦੀ ਜਗ੍ਹਾ ਇਹ ਜਗ੍ਹਾ 'ਚ ਲਿਆਉਣਾ ਚਾਹੀਦਾ, ਦੱਸਣਾ ਚਾਹੀਦਾ ਸਾਡਾ ਇਤਿਹਾਸ ਆ, ਇਹ ਸਾਡੀਆਂ ਜੜ੍ਹਾਂ ਆ। ਇਹ ਉਹਨਾਂ ਨੂੰ ਲੈ ਕੇ ਜਾਣਾ ਚਾਹੀਦਾ ਚਮਕੌਰ ਸਾਹਿਬ, ਉੱਥੇ ਦੱਸਣਾ ਚਾਹੀਦਾ 4 ਸਾਹਿਬਜ਼ਾਦੇ ਇੱਥੇ ਨੀਆਂ 'ਚ ਚਿਣੇ ਸੀਗੇ। ਉਹਨਾਂ ਨੂੰ ਲੈ ਕੇ ਜਾਣਾ ਚਾਹੀਦਾ ਦਰਬਾਰ ਸਾਹਿਬ, ਪਵਿੱਤਰ ਸਥਾਨਾਂ ਤੇ, ਇਹੋ ਜਿਹੇ ਸਥਾਨਾਂ ਤੇ। ਇਹ ਸਥਾਨ ਆਪਣੇ ਕੋਲੇ ਬਚੇ ਆ ਬਾਈ ਜੀ। ਜੇ ਇਹ ਸਥਾਨ ਹੀ ਨਾ ਰਹੇ ਤੇ ਆਪਣਾ ਇਹ ਸਰਕਾਰਾਂ ਨੇ ਵਜੂਦ ਹੀ ਖਤਮ ਕਰ ਦੇਣਾ। ਪਰ ਖਾਲਸਾ ਕਦੇ ਵੀ ਨਾ ਤਾਂ ਮਰਿਆ, ਨਾ ਮਰੂਗਾ, ਨਾ ਝੁਕੇ ਆ, ਨਾ ਝੁਕਾਂਗੇ। ਮਤਲਬ ਖਾਲਸਾ ਜਿਉਂਦਾ,
ਖਾਲਸਾ ਜਿਉਂਦਾ, ਖਾਲਸਾ ਜਿਉਂਦਾ ਰਹੂਗਾ। ਖਾਲਸਾ ਅੱਜ ਇਹ ਤਾਂ ਧੰਨਵਾਦ ਇਹੋ ਜਿਹੀਆਂ ਜਥੇਬੰਦੀਆਂ, ਇਹੋ ਜਿਹੀ ਸਿੱਖ ਸੰਗਤ ਨੇ ਜਿਨ੍ਹਾਂ ਨੇ ਉਪਰਾਲਾ ਕੀਤਾ। ਦੇਖੋ ਖੱਡ ਪਈ ਵੀ ਆ ਇੱਥੇ, ਆ ਇੰਡੀ ਖੱਡ ਪਈ ਵੀ ਆ। ਜੇ ਇੱਥੇ ਕੋਈ ਸਾਲ ਹੋਰ ਨਾ 6 ਮਹੀਨੇ ਹੋਰ ਨਾ ਵੇਂਦੇ ਗਾਂ ਬਰਸਾਤਾਂ ਆਉਣੀਆਂ ਤੇ ਇੱਥੇ ਸ਼ਾਇਦ ਆ ਵੀ ਨਿਸ਼ਾਨ ਸਾਹਿਬ ਇੱਧਰ ਪੂਰੀ ਢਲ ਜਾਂਦੀ। ਪਰ ਇੱਥੇ ਇਹ ਵੀ ਗੱਲ ਆ ਨਾ ਬਾਈ, ਠੀਕ ਹੈ ਜੇ ਕੋਈ ਟੀਚਰ ਲਿਆਉਣਾ ਵੀ ਚਾਹੇ ਆਪਣੇ ਸਕੂਲ ਦੇ ਬੱਚਿਆਂ ਨੂੰ, ਕੋਈ ਪ੍ਰਾਇਮਰੀ ਵਾਲਾ ਹੀ ਲਾ ਲਓ, ਉਹ ਵੀ ਇਹ ਦੇਖ ਕੇ ਨਹੀਂ ਲਿਆਊਗਾ ਵੀ ਯਾਰ ਕੋਈ ਬੱਚਾ ਹੀ ਨਾ ਹੇਠਾਂ ਡਿੱਗ ਜੇ। ਇਹ ਵੀ ਵੱਡੀ ਗੱਲ ਹੈ ਨਾ, ਇੱਦਾਂ ਦੀਆਂ ਗੱਲਾਂ। ਫੇ ਹੁਣ ਇਹ ਤਾਂ ਹੈਰੀਟੇਜ ਵਾਲਿਆਂ ਨੂੰ ਦੇਖਣਾ ਚਾਹੀਦਾ। ਕਿੱਥੇ ਹੈਰੀਟੇਜ ਵਾਲੇ, ਕਿੱਥੇ ਪੰਜਾਬ ਦਾ ਟੂਰਿਸਟ ਵਿਭਾਗ ਜਿਹੜਾ ਹੈਗਾ। ਮੈਂ ਤਾਂ ਇਹ ਆਣਾ ਵੀ ਜਿਹੜੀ ਆਹ ਜਗ੍ਹਾ ਤੇ ਆ ਨਾ, ਇਹ ਜਗ੍ਹਾ ਤੇ ਕੋਈ ਮਿਊਜ਼ੀਅਮ ਬਣਨਾ ਚਾਹੀਦਾ। ਜਿਵੇਂ ਤੁਸੀਂ ਦੇਖਿਆ ਹੋਣਾ ਮਹਿਤੇਆਣਾ ਸਾਹਿਬ ਆ, ਉੱਥੇ ਸਿੱਖ ਹਿਸਟਰੀ ਦੇ ਨਾਲ ਕਿੱਡਾ ਮਤਲਬ ਮੂਰਤੀਕਾਰ ਬਣਿਆ, ਉੱਦਾਂ ਦਾ ਇੱਥੇ ਕੋਈ ਮਿਊਜ਼ੀਅਮ ਬਣਨਾ ਚਾਹੀਦਾ। ਇੱਥੇ ਕੋਈ ਜਗ੍ਹਾ ਬਣਨੀ ਚਾਹੀਦੀ ਆ, ਇੱਥੇ ਇਤਿਹਾਸ ਲਿਖਿਆ ਜਾਣਾ ਚਾਹੀਦਾ, ਇੱਥੇ ਦੱਸਣਾ ਚਾਹੀਦਾ ਬੱਚਿਆਂ ਨੂੰ, ਲਿਆਉਣ ਇੱਥੇ ਦੱਸਣ ਵੀ ਇਦਾਂ ਸੰਧੀ ਹੋਈ ਸੀ, ਆਹ ਚੀਜ਼ ਸੀ, ਆਹ ਆਪਣੀ ਬਾਰਡਰ ਲਾਈਨ ਸੀ, ਆਹ ਨਿਸ਼ਾਨ ਸਾਹਿਬ ਦਾ ਐਡਾ ਇਹਦਾ ਰੁਤਬਾ। ਇਹ ਸਰਕਾਰਾਂ ਦੀ ਨਲੀਕੀਆਂ। ਸਰਕਾਰਾਂ ਕੀ ਕਰਦੀਆਂ, 5 ਸਾਲ ਤੁਹਾਡੇ ਵਿੱਚ ਆਉਂਦੀਆਂ, 5 ਸਾਲਾਂ ਵਿੱਚ 4 ਸਾਲ ਵਿੱਚ ਕੁਝ ਨਹੀਂ ਕਰਦੀਆਂ, ਤੇ ਪਿਛਲੇ ਸਾਲ ਵਿੱਚ ਜਾਣ ਕੇ ਤੇ ਹੁੱਲੜਬਾਜੀ ਕਰ ਕਰਕੇ ਲੋਕਾਂ ਨੂੰ ਖਵਾਉਂਦੀ ਵੀ ਅਸੀਂ ਪਤਾ ਨਹੀਂ ਇੰਨੇ ਕੰਮ ਕਰਤੇ। ਸਰਕਾਰਾਂ ਦੀ ਬਈ ਕੋਈ ਝਾਕ ਨਹੀਂ। ਇਹ ਆਪਣੇ ਮੈਂ ਤਾਂ ਅਪੀਲ ਕਰੂੰਗਾ, ਅਸੀਂ ਬਈ 12 ਕੀਤੀਆਂ, ਗਾਂ ਮੈਂ ਹੋਟਲ ਮੈਨੇਜਮੈਂਟ ਕੀਤੀ ਆ, ਕਾਲਜਾਂ ਵਿੱਚ ਵੀ ਪੜ੍ਹੇ ਆ, ਸਕੂਲਾਂ ਵਿੱਚ ਵੀ ਪੜ੍ਹੇ ਆ। ਸਾਨੂੰ ਤਾਂ ਅੱਜ ਤੱਕ ਨਹੀਂ ਇਤਿਹਾਸ ਦਾ ਪਤਾ ਸੀਗਾ, ਸਾਨੂੰ ਤਾਂ ਹੁਣ ਪਤਾ ਲੱਗਾ ਵੀ ਇਹ ਖਾਲਸਾ ਰਾਜ ਦੇ ਇੱਥੇ ਕੋਈ ਨਿਸ਼ਾਨੀ ਆ, ਕੋਈ ਲਾਮਬੰਦੀ ਕੀਤੀ ਆ, ਅੱਜ ਤੱਕ ਨਹੀਂ ਪਤਾ ਸੀਗਾ। ਉਹਦੀ ਅਸੀਂ ਗਲਤੀ ਹੁਣ ਕਿਹਦੀ ਕੱਢੀ, ਜਾਂ ਤਾਂ ਆਪਦੇ ਮਾਪਿਓ ਦੀ। ਮਾਪਿਓ ਤਾਂ ਚਲੋ ਅਨਪੜ੍ਹ ਆ, ਸਾਡੇ ਮਾਪਿਓ ਨਹੀਂ। ਇਹ ਸਕੂਲਾਂ ਵਾਲੇ ਦੀ, ਇਹ ਗੌਰਮੈਂਟ ਦੀ ਗਲਤੀ ਆ। ਗੌਰਮੈਂਟ ਨੂੰ ਚਾਹੀਦਾ, ਬੱਚਿਆਂ ਨੂੰ ਚਾਹੀਦਾ, ਮਾਪਿਓ ਨੂੰ ਵੀ ਚਾਹੀਦਾ ਵੀ ਇਹੋ ਜਿਹੀਆਂ ਚੀਜ਼ਾਂ 'ਚ ਮੈਂ ਅਪੀਲ ਕਰਦਾ ਤੁਹਾਡੇ ਮਾਧਿਅਮ ਰਾਹੀਂ ਵੀ ਆਪਣੇ ਬੱਚਿਆਂ ਨੂੰ ਗਰਮੀਆਂ ਦੀ ਛੁੱਟੀਆਂ ਦੀ ਬਜਾਏ, ਤੁਸੀਂ ਸ਼ਿਮਲੇ ਟੂਰ ਕੱਢਣ ਦੀ ਬਜਾਏ, ਤੁਸੀਂ ਰਾਜਸਥਾਨ ਟੂਰ ਕੱਢਣ ਦੀ ਬਜਾਏ ਆਪਣੇ ਸਿੱਖ ਪੰਥ ਨਾਲ ਜੋੜੋ, ਖਾਲਸਾ ਰਾਜ ਨਾਲ ਜੋੜੋ, ਤੇ ਨਿਸ਼ਾਨੀਆਂ ਜਿਵੇਂ ਇੱਥੇ ਇਹੋ ਜਿਹੀਆਂ ਜਗ੍ਹਾ ਤੇ ਜਾਓ ਜੀ। ਉਹੀ ਗੱਲ ਆ ਨਾ ਵੀ ਪੰਜਾਬ 'ਚ ਹੀ ਇੱਕ ਵਾਰੀ ਗੱਡੀ ਪਾ ਲਓ, ਪੰਜਾਬ 'ਚ ਹੀ ਬਹੁਤ ਸਾਰੀਆਂ ਇਤਿਹਾਸਕ ਥਾਵਾਂ ਨੇ ਜਿਹੜੀਆਂ ਦਿਖਾਈਆਂ ਜਾ ਸਕਦੀਆਂ ਨੇ। ਬਾਈ ਆਖਰੀ ਸਵਾਲ ਹੈ, ਸਵਾਲ ਪਹਿਲਾਂ ਮਾਈਂਡ 'ਚੋਂ ਨਿਕਲ ਗਿਆ ਸੀ, ਮਾਫੀ ਚਾਹੁੰਦਾ। ਸਵਾਲ ਇਹ ਸੀ ਵੀ ਅਸੀਂ ਕਿਤੇ ਇਹਨਾਂ ਜਗ੍ਹਾ ਤੇ ਆ ਕੇ ਫੋਟੋਆਂ ਖਿੱਚਣ ਜੋਗੇ ਹੀ ਨਾ ਰਹਿ ਜਾਈਏ। ਜਿੱਦਾਂ ਬਾਈ ਨੇ ਮਿਊਜ਼ੀਅਮ ਦੀ ਗੱਲ ਕੀਤੀ ਹੈ, ਕੀ ਲੱਗਦਾ ਇਹਨੂੰ ਜਿਉਂ ਦੀ ਤਿਉਂ ਰੱਖਣਾ ਚਾਹੀਦਾ ਤਾਂ ਕਿ ਇਹਦੀ ਜਿਹੜੀ ਦਿੱਖ ਹੈ ਉਹ ਉਹੋ ਜਿਹੀ ਲੱਗੇ ਜਦੋਂ ਉਦੋਂ ਨੂੰ ਅਹਿਸਾਸ ਕਰ ਸਕਣ ਵੀ ਉਦੋਂ ਕੀ ਸੀ, ਕਿਵੇਂ ਸੀ। ਜਾਂ ਫਿਰ ਇੱਥੇ ਕੋਈ ਮਿਊਜ਼ੀਅਮ ਬਣਨਾ ਚਾਹੀਦਾ ਵੀ ਫੋਟੋਆਂ ਖਿੱਚੀ ਜਾਣ ਆ ਕੇ ਸਾਰੇ। ਫੋਟੋਆਂ ਤਾਂ ਵੈਸੇ ਹੁਣ ਵੀ ਚੱਲੀ ਜਾਂਦੀਆਂ। ਉਹ ਜਿਹੜੀ ਉਹਨਾਂ ਨੇ ਗੱਲ ਕੀਤੀ ਹੈ ਨਾ, ਮਿਊਜ਼ੀਅਮ ਕੋਈ ਬਣਨਾ ਤਾਂ ਥੱਲੇ ਗਵਰਨਮੈਂਟ ਇਹਦੂ ਬਕਾਇਦਾ ਜਗ੍ਹਾ ਲੈ ਕੇ ਉੱਥੇ ਬਣਾਵੇ। ਇਹ ਜਿਹੜਾ ਆਪਣਾ ਜਿਵੇਂ ਵਿਰਾਸਤ ਪਈ ਆ, ਇਹਨੂੰ ਅਸੀਂ ਤਾਂ ਇਹੀ ਚਾਹੁੰਦੇ ਵੀ ਇਹ ਸੱਚ ਪਈ ਰਹੇ। ਨਿਸ਼ਾਨੀਆਂ ਜਿਹੜੀਆਂ ਸਾਂਭ ਕੇ ਰੱਖਣੀਆਂ ਚਾਹੀਦੀਆਂ ਹੁੰਦੀਆਂ। ਪਹਿਲਾਂ ਵੀ ਆਪਾਂ ਪੰਜਾਬ ਦੇ ਵਿੱਚ ਬਹੁਤ ਆਪਦੇ ਵਿਰਾਸਤ ਦਾ ਆਪਾਂ ਜਾਣੇ ਅਣਜਾਣੇ 'ਚ ਘਾਣ ਕਰ ਲਿਆ। ਸੋ ਇਹਨੂੰ ਉਵੇਂ ਹੀ ਰਵੇ ਤੇ ਇਹਦੇ ਨਾਲ ਹੀ ਜਿਹੜਾ ਹੈਗਾ, ਕਿਉਂਕਿ ਜਿਹੜਾ ਇੱਥੇ ਆ ਕੇ ਤੁਹਾਨੂੰ ਜਜ਼ਬਾ ਆਉਣਾ ਨਾ, ਇੱਥੇ ਖੜ ਕੇ ਉਹ ਤੁਸੀਂ ਦੇਖੋ ਅੱਗੇ ਸਤਲੁਜ ਵਗ ਰਿਹਾ, ਉਹ ਦਰਿਆ ਜਿਹਦੀ ਕੋਈ ਟ੍ਰਿਬਿਊਟਰੀ 'ਚੋਂ ਗੁਰੂ ਸਾਹਿਬ ਨੇ ਜਦੋਂ ਅੰਮ੍ਰਿਤ ਸਾਜਿਆ ਹੋਊਗਾ, ਉੱਥੋਂ ਜਲ ਲਿਆ ਹੋਊਗਾ, ਤਾਂ ਉਹ ਸਾਰੀਆਂ ਚੀਜ਼ਾਂ ਉਵੇਂ ਬਰਕਰਾਰ ਰਹਿਣ। ਤੇ ਮਿਊਜ਼ੀਅਮ ਥੱਲੇ ਗਵਰਨਮੈਂਟ ਜਗ੍ਹਾ ਲੈ ਕੇ ਇੱਕ ਮਿਊਜ਼ੀਅਮ ਵੀ ਬਣਨਾ ਚਾਹੀਦਾ। ਉੱਥੇ ਜਿਹੜਾ ਆਪਣਾ ਵਿਰਾਸਤ ਉਦੋਂ ਪੰਜਾਬ ਦਾ, ਮਹਾਰਾਜੇ ਦਾ ਜਿਹੜਾ ਇਤਿਹਾਸ ਆ, ਉਦੋਂ ਦਾ ਕਿਹੋ ਜਿਹਾ ਪੰਜਾਬ ਸੀਗਾ, ਉਹ ਵੀ ਹੋਣਾ, ਉਹਦੀ ਸਾਂਝ ਪੈਣੀ ਚਾਹੀਦੀ। ਬਹੁਤ ਬਹੁਤ ਧੰਨਵਾਦ ਸਮਾਂ ਦੇਣ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸਨ ਸਾਡੇ ਨਾਲ ਸੰਗਤ ਵੱਡੀ ਗਿਣਤੀ ਦੇ ਵਿੱਚ ਮੌਜੂਦ, ਜਿਨ੍ਹਾਂ ਨੇ ਚਾਨਣਾ ਪਾਇਆ ਕਿ ਕਿਵੇਂ ਅਤੇ ਕਿਹੜੇ ਤਰੀਕਿਆਂ ਦੇ ਨਾਲ ਸਾਂਭ ਸੰਭਾਲ ਕੀਤੀ ਜਾ ਸਕਦੀ ਹੈ, ਕੀ ਕੁਝ ਹੋਣਾ ਚਾਹੀਦਾ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਧੰਨਵਾਦ, ਸਤਿ ਸ਼੍ਰੀ ਅਕਾਲ।